ਅੱਜ ਐਸਕੇਐਮ ਵੱਲੋਂ ਲੁਧਿਆਣਾ ਵਿਖੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ ਤੇ ਨਾਲ ਹੀ ਕੇਂਦਰ ਵੱਲੋਂ ਲਿਆਂਦੀ ਖੇਤੀ ਨੀਤੀ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ 9 ਜਨਵਰੀ ਨੂੰ ਮੋਗਾ ਵਿਖੇ ਹੋਈ ਮਹਾਪੰਚਾਇਤ ਵਿੱਚ ਜੋ ਏਕਤਾ ਮਤਾ ਪਾਸ ਕੀਤਾ ਗਿਆ ਸੀ, ਅੱਜ ਵੀ ਮੀਟਿੰਗ ਵਿੱਚ ਉਸ ਤੇ ਤਸੱਲੀ ਪ੍ਰਗਟਾਈ ਗਈ ਹੈ ਤੇ ਅਸੀਂ ਸਰਕਾਰ ਨੂੰ ਵੀ ਕਹਿੰਦੇ ਹਾਂ ਕਿ ਡੱਲੇਵਾਲ ਜੀ ਦੇ ਮਰਨ ਵਰਤ ਨੂੰ 51 ਦਿਨ ਹੋ ਗਏ ਹਨ। ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਆਗੂਆਂ ਨੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਦੇ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਲਈ ਜਗਾਇਆ ਜਾ ਸਕੇ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ, ਉਹ 'ਚ ਵਿਸ਼ੇਸ਼ ਤੌਰ ਤੇ ਗਰਾਹਾਂ ਸਾਹਿਬ ਵੀ ਹਾਜ਼ਰ ਹੋਏ। ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਇਹਦੇ ਵਿੱਚ ਹਾਜ਼ਰ ਹੋਏ। ਪਿਛਲੇ ਦਿਨੀ ਜਿਹੜੀ ਅਸੀਂ ਮੋਗੇ 'ਚ 9 ਤਰੀਕ ਨੂੰ ਵੱਡੀ ਮਹਾ ਪੰਚਾਇਤ ਕੀਤੀ ਸੀ, ਸਾਰਿਆਂ ਨੇ ਦੇਖਿਆ ਹੋਣਾ, ਜਿਹ 'ਚ ਹਜ਼ਾਰਾਂ ਕਿਸਾਨ ਇਕੱਠੇ ਹੋਏ ਸੀ। ਉਹ 'ਚ ਇੱਕ ਫੈਸਲਾ ਲਿਆ ਗਿਆ ਸੀ ਬਈ 26 ਤਰੀਕ ਨੂੰ 26 ਜਨਵਰੀ ਨੂੰ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਟਰੈਕਟਰ ਮਾਰਚ ਕਰਦੇ ਹਾਂ, ਉਵੇਂ ਹੀ ਟਰੈਕਟਰ ਮਾਰਚ ਇਸ 26 ਜਨਵਰੀ ਨੂੰ ਵੀ ਸਾਰੇ ਕਸਬਿਆਂ 'ਚ, ਬਲਾਕਾਂ 'ਚ, ਤਹਿਸੀਲਾਂ ਦੇ ਵਿੱਚ ਉਹ ਟਰੈਕਟਰ ਮਾਰਚ ਕੀਤਾ ਜਾਊਗਾ। ਉਹਦੀ ਤਿਆਰੀ ਲਈ 22 ਤਰੀਕ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋਣਗੀਆਂ। ਇੱਕ ਵੱਡੀ ਲਾਮਬੰਦੀ ਨਾਲ ਅਸੀਂ ਸਾਰਾ ਪੰਜਾਬ, ਸਾਰਾ ਭਾਰਤ ਟਰੈਕਟਰਾਂ ਨਾਲ ਭਰ ਦੇਵਾਂਗੇ। ਉਹਦੇ ਲਈ ਸਾਡੀ ਅੱਜ ਐਸਕੇਐਮ ਦੀ ਸ਼ਾਮ ਨੂੰ ਵੀ ਮੀਟਿੰਗ 7:30 ਵਜੇ ਹੋ ਰਹੀ ਆ। ਉਹਦੇ 'ਚ ਅਗਲੇ ਤਿਆਰੀਆਂ ਵੀ ਅਸੀਂ ਤੁਹਾਨੂੰ ਦੱਸ ਦੇਵਾਂਗੇ। ਆਨਲਾਈਨ ਮੀਟਿੰਗ ਹੋ ਰਹੀ ਆ। ਦੂਸਰਾ ਜਿਹੜਾ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ, ਜਿਹੜਾ ਮੋਰਚਾ ਲੱਗਿਆ ਹੋਇਆ, ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ, ਉਹਨਾਂ ਦੀ ਹਾਲਤ ਖਰਾਬ ਆ। ਫੌਰੀ ਤੌਰ ਤੇ ਸੈਂਟਰ ਸਰਕਾਰ ਜਿਹੜੀਆਂ ਮੰਗਾਂ, ਉਹ ਸਾਡੀਆਂ ਸਾਂਝੀਆਂ ਮੰਗਾਂ ਨੇ, ਉਹਨਾਂ ਨੂੰ ਫੌਰੀ ਤੌਰ ਤੇ ਮੰਨੇ ਤਾਂ ਕਿ ਉਹਨਾਂ ਨੂੰ ਬਚਾਇਆ ਜਾ ਸਕੇ। ਏਕਤਾ ਲਈ ਅਸੀਂ ਕਮੇਟੀ ਬਣਾਈ ਹੋਈ ਆ। ਏਕਤਾ ਦਾ ਸਾਡਾ ਕੰਮ ਚੱਲ ਰਿਹਾ, ਮੀਟਿੰਗਾਂ ਹੋ ਰਹੀਆਂ। 18 ਤਰੀਕ ਨੂੰ ਦੁਬਾਰਾ ਜਿਹੜੀ ਆ ਮੀਟਿੰਗ ਉਹ ਹੋਊਗੀ। ਇਸ ਤਰ੍ਹਾਂ ਦੇ ਸਾਡੇ ਅੱਜ ਪ੍ਰੋਗਰਾਮ ਲਏ ਗਏ ਨੇ। ਇਸ ਤੋਂ ਅੱਗੇ ਕਿਰਨਜੀਤ ਸਿੰਘ ਸੇਖੋਂ ਦੱਸਣਗੇ। ਅੱਜ ਇੱਥੇ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਦੇ ਵਿੱਚ ਸਾਡੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਜਿਹੜੀ ਮੀਟਿੰਗ ਹੋਈ ਆ, ਔਰ ਉਹਦੇ ਵਿੱਚ ਤਕਰੀਬਨ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਔਰ ਜਿਹੜੀਆਂ ਪਿਛਲੀਆਂ ਮਤਲਬ ਮੋਰਚੇ ਦੇ ਵਿੱਚ, ਦਿੱਲੀ ਮੋਰਚੇ ਦੇ ਵਿੱਚ ਸ਼ਾਮਲ ਸੀਗੀਆਂ ਉਹ, ਔਰ ਉਚੇਚੇ ਤੌਰ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਾਥੀ ਵੀ ਇੱਥੇ ਉਗਰਾਹਾਂ ਸਾਹਿਬ ਔਰ ਝੰਡਾ ਸਿੰਘ ਜੇਠੂ ਕੇ ਉਹ ਵੀ ਇਸ ਮੀਟਿੰਗ ਦੇ ਵਿੱਚ ਅੱਜ ਸ਼ਾਮਲ ਆ। ਅਸੀਂ ਅੱਜ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਡੀ ਮੋਗਾ ਰੈਲੀ ਹੋ ਕੇ ਹਟੀ ਆ ਔਰ ਉਹਦਾ ਰਿਵਿਊ ਕੀਤਾ ਹੈ, ਔਰ ਅਸੀਂ ਬਹੁਤ ਹੀ ਮਤਲਬ ਉੱਥੇ ਜੋ ਪੰਜਾਬ ਦੇ ਕਿਸਾਨਾਂ ਨੇ ਉਸ ਰੈਲੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਾਮਲ ਹੋ ਕੇ ਔਰ ਐਸਕੇਐਮ ਦੇ ਝੰਡੇ ਥੱਲੇ ਔਰ ਇਹਨਾਂ ਕਿਸਾਨ ਜਥੇਬੰਦੀਆਂ ਦੇ ਝੰਡੇ ਥੱਲੇ ਆਪਣੀ ਏਕਤਾ ਦਾ ਪ੍ਰਗਟਾਵਾ ਕੀਤਾ। ਉਹਦੇ ਉੱਤੇ ਅੱਜ ਦੀ ਮੀਟਿੰਗ ਨੇ ਤਸੱਲੀ ਜ਼ਾਹਰ ਕੀਤੀ ਆ। ਔਰ ਨਾਲ ਹੀ ਅੱਜ ਦੀ ਮੀਟਿੰਗ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ 9 ਜਨਵਰੀ ਦੀ ਮੋਗਾ ਰੈਲੀ ਤੋਂ ਬਾਅਦ ਜੋ ਏਕਤਾ ਦਾ ਸੁਨੇਹਾ ਮੋਗਾ ਰੈਲੀ ਤੋਂ ਬਾਅਦ ਅਸੀਂ ਦਿੱਤਾ ਸੀ ਵੀ ਪੰਜਾਬ ਦੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲ ਵੀ, ਕਿਉਂਕਿ ਮੰਗਾਂ ਸਾਂਝੀਆਂ ਨੇ ਔਰ ਮੰਗਾਂ ਸਾਂਝੀਆਂ ਹੋਣ ਕਰਕੇ ਅਸੀਂ ਚਾਹੁੰਦੇ ਸੀਗੇ ਵੀ ਮਤਲਬ ਇਹ ਏਕਤਾ ਜਿਹੜੀ ਹੈਗੀ ਆ ਉਹ ਕੇਂਦਰ ਤੇ ਦਬਾਅ ਬਣਾਉਣ ਖਾਤਰ ਅੱਗੇ ਵੱਲ ਮਤਲਬ ਵਧਿਆ ਜਾਵੇ। ਉਹ ਏਕਤਾ ਦੇ ਉੱਤੇ ਵਿਚਾਰ ਹੋਇਆ ਅਤੇ ਤਸੱਲੀ ਜ਼ਾਹਰ ਕੀਤੀ ਆ ਵੀ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵੱਲੋਂ ਇਸ ਏਕਤਾ ਨੂੰ ਅੱਗੇ ਵਧਾਉਣ ਖਾਤਰ ਜੋ ਵੀ ਯਤਨ ਕੀਤੇ ਗਏ ਆ ਉਹ ਬੜੇ ਸ਼ਲਾਘਾਯੋਗ ਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੇਂਦਰ ਸਰਕਾਰ ਦੇ ਉੱਤੇ ਜਿਹੜਾ ਇਹ ਖੇਤੀ ਨੀਤੀ ਦਾ ਖਰੜਾ ਨਵਾਂ ਲੈ ਕੇ ਆਈ ਆ ਔਰ ਦਬਾਅ ਬਣਾਉਣ ਖਾਤਰ ਔਰ ਇਹ ਖੇਤੀ ਨੀਤੀ ਦੇ ਖਰੜੇ ਨੂੰ ਪੰਜਾਬ ਦੇ ਵਿੱਚ ਰੱਦ ਕਰਨ ਖਾਤਰ ਅਸੈਂਬਲੀ ਦਾ ਜਿਹੜਾ ਸੈਸ਼ਨ ਆ, ਅਸੀਂ ਮਤਲਬ ਅੱਜ ਇਹ ਵਿਚਾਰ ਕੀਤੀ ਆ ਪੰਜਾਬ ਸਰਕਾਰ ਉੱਤੇ ਦਬਾਅ ਬਣਾਇਆ ਜਾਵੇਗਾ। ਜਲਦੀ ਤੋਂ ਜਲਦੀ ਉਹ ਪੰਜਾਬ ਦੀ ਅਸੈਂਬਲੀ ਦਾ ਸੈਸ਼ਨ ਬੁਲਾਉਣ ਔਰ ਸੈਸ਼ਨ ਦੇ ਵਿੱਚ ਇਹਨੂੰ ਮੁੱਢੋਂ ਸੁੱਢੋਂ ਇਹ ਖਰੜੇ ਨੂੰ ਜਿਹੜਾ ਰੱਦ ਕੀਤਾ ਜਾਵੇ। ਔਰ ਨਾਲ ਦੀ ਨਾਲ ਅਸੀਂ ਕਿਉਂਕਿ ਡੱਲੇਵਾਲ ਸਾਹਿਬ ਆ ਜਿਹੜੇ ਉੱਥੇ ਮਰਨ ਵਰਤ ਤੇ ਬੈਠੇ ਆ ਔਰ ਕੇਂਦਰ ਸਰਕਾਰ ਦੇ ਉੱਤੇ ਇਹ ਦਬਾਅ ਬਣਾਉਣ ਖਾਤਰ ਅੱਜ ਅਸੀਂ ਇਹ ਪੂਰੀ ਬਹਿਸ ਕੀਤੀ ਆ ਔਰ ਅਸੀਂ ਇਸ ਨਤੀਜੇ ਤੇ ਪਹੁੰਚੇ ਆ
ਵੀ ਅਸੀਂ ਮਤਲਬ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਉਹ ਮਤਲਬ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤਾਂ ਕਿ ਕਿਸਾਨੀ ਦਾ ਜਿਹੜਾ ਘੋਲ ਆਗਾ ਉਹਦੀਆਂ ਮੰਗਾਂ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਔਰ ਜਿਹੜਾ ਡੱਲੇਵਾਲ ਸਾਹਿਬ ਦਾ ਮਰਨ ਵਾਰਤਾ ਜਿਹੜਾ ਉਹ ਖਤਮ ਕਰਾਇਆ ਜਾ ਸਕੇ। ਔਰ ਨਾਲ ਹੀ ਜਿਸ ਤਰ੍ਹਾਂ ਲਖੋਵਾਲ ਸਾਹਿਬ ਨੇ ਕਿਹਾ 26 ਨੂੰ ਜਿਹੜਾ ਪ੍ਰੋਗਰਾਮ ਆ ਜਿਹੜਾ ਉਹ ਬਕਾਇਦਾ ਤੌਰ ਤੇ SKM ਦੇ ਵੱਲੋਂ ਉਲੀਕਿਆ ਹੋਇਆ ਪ੍ਰੋਗਰਾਮ ਆ ਔਰ ਉਹ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਜਥੇਬੰਦਕ ਤੌਰ ਤੇ ਡਿਸਪਲਿਨ ਦੇ ਤੌਰ ਦੇ ਉੱਤੇ ਜੋ ਫੈਸਲੇ ਲਏ ਗਏ ਆ ਉਹਨਾਂ ਨੂੰ ਇਨ ਬਿਨ ਲਾਗੂ ਕਰਾਇਆ ਜਾਵੇਗਾ। ਇਹ ਫੈਸਲੇ ਅੱਜ ਅਸੀਂ ਇੱਥੇ ਅੱਜ ਦੀ ਮੀਟਿੰਗ ਦੇ ਵਿੱਚ ਕੀਤੇ ਆ। ਜਿਹੜੀ SKM ਦੀ ਮੀਟਿੰਗ ਹੋਈ ਆ ਪੰਜਾਬ ਦੀਆਂ ਜਥੇਬੰਦੀਆਂ ਦੀ, ਜਿਹਦੇ ਵਿੱਚ ਪਹਿਲਾਂ ਇਹ SKM ਆਲ ਇੰਡੀਆ ਵੱਲੋਂ 3 ਪ੍ਰੋਗਰਾਮ ਦਿੱਤੇ ਗਏ। ਇੱਕ 23 ਤਰੀਕ ਨੂੰ ਜਿਹੜਾ ਇਹ ਖਰੜਾ ਨਵਾਂ ਭੇਜਿਆ ਸਰਕਾਰ ਨੇ ਸਟੇਟਾਂ ਰਾਹੀਂ, ਉਹ ਕਾਨੂੰਨ ਨੇ ਜਿਹੜੇ ਪਹਿਲੇ 2021 ਦੇ ਵਿੱਚ ਵਾਪਸ ਲਏ ਸੀ ਉਹ ਮੁੜ ਕੇ ਚੋਰ-ਮੋਰੀ ਰਾਹੀਂ ਲਾਗੂ ਕਰ ਰਹੀ ਹੈ ਸਰਕਾਰ। ਅਸੀਂ ਉਸ ਮੰਗ ਨੂੰ ਆਧਾਰ ਬਣਾ ਕੇ ਬਾਕੀ ਦਿੱਲੀ ਮੋਰਚੇ ਦੇ ਰਹਿੰਦੀਆਂ ਮੰਗਾਂ ਨੂੰ ਆਧਾਰ ਬਣਾ ਕੇ ਤੇ ਡੱਲੇਵਾਲ ਦੇ ਮਰਨ ਵਰਤ ਨੂੰ ਵਿੱਚ ਲੈ ਕੇ ਅਸੀਂ ਤਕਰੀਬਨ 3 ਐਕਸ਼ਨ ਕਰ ਚੁੱਕੇ ਹਾਂ। 2 ਆਲ ਇੰਡੀਆ ਪੱਧਰ ਦੇ, ਇੱਕ ਹਰਿਆਣੇ 'ਚ ਤੇ ਇੱਕ ਅਸੀਂ ਕੀਤਾ ਮੋਗਾ ਰੈਲੀ ਪੰਜਾਬ ਦੇ ਵਿੱਚ। ਜਿਹੜੀ 3 ਐਕਸ਼ਨਾਂ ਦੇ ਵਿੱਚ ਡਰਾਫਟ ਸਾਡੀ ਮੁੱਖ ਮੰਗ ਹੈ, ਕਿਉਂਕਿ ਉਹਦੇ ਨਾਲ ਸਰਕਾਰੀ ਮੰਡੀ ਹੈ ਜਿਹੜੀ ਉਹਨੂੰ ਖਤਮ ਕਰਨਾ, ਸਰਕਾਰੀ ਸਟਾਕ ਹੈ ਜਿਹੜਾ ਗੋਦਾਮ ਨੇ ਉਹਨਾਂ ਨੂੰ ਖਤਮ ਕਰਨਾ, ਸ਼ੈਲੋ ਗੋਦਾਮਾਂ ਨੂੰ ਮੰਡੀਆਂ ਸ਼ੋਅ ਕਰਨਾ, ਕੰਟੈਕਟ ਫਾਰਮਿੰਗ ਵਾਲੀ ਪ੍ਰੋਸੈਸਿੰਗ ਵਾਲੀ ਗੱਲ ਹੈ। ਜਿਹੜੀ ਜਨਤਕ ਵੰਡ ਪ੍ਰਣਾਲੀ ਹੈ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਆ। ਜਿਹੜੀ ਡਿਫਰੈਂਟ ਕੀਮਤਾਂ ਮਿਲਦੀਆਂ ਨੇ MSP ਤੋਂ, ਉਹਨਾਂ ਦੀ ਬੀਮਾ ਯੋਜਨਾ ਦੀ ਇੱਕ ਸਕੀਮ ਜੀ ਬਣਾ ਕੇ ਵਿੱਚ ਰੱਖੀ ਪਾਈ ਹੈ। ਜਿਹੜੀ ਟੋਟਲ ਉਹੀ ਗੱਲਾਂ ਜਿਹੜੀਆਂ 3 ਕਾਨੂੰਨਾਂ ਦੇ ਵਿੱਚ ਸੀ ਉਹ ਸਾਰੀਆਂ ਇਸ ਡਰਾਫਟ ਦੇ ਵਿੱਚ ਸਟੇਟ ਸਬਜੈਕਟ ਮੰਨ ਕੇ ਖੇਤੀ ਨੂੰ ਸਟੇਟਾਂ ਤੇ ਦਬਾਅ ਪਾ ਕੇ ਉਹ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ। ਉਹਦਾ ਅਸੀਂ ਸੁਨੇਹਾ ਇਸ 3 ਐਕਸ਼ਨਾਂ ਦੇ ਵਿੱਚ ਪੂਰੇ ਭਾਰਤ ਦਿੱਤਾ ਤੇ ਅਸੀਂ ਭਾਰਤ ਪੱਧਰ ਦਾ ਇਹਨੂੰ ਅੰਦੋਲਨ ਬਣਾ ਕੇ ਸਾਰੇ ਭਾਰਤੀ ਸਟੇਟਾਂ 'ਚ ਇਹ ਗੱਲ ਲੈ ਕੇ ਜਾਵਾਂਗੇ। ਅਸੀਂ ਵੱਡੇ ਪ੍ਰੋਗਰਾਮ ਪਹਿਲਾਂ ਵੀ ਕੀਤੇ ਨੇ। ਅੱਜ ਆਲ ਇੰਡੀਆ SKM ਦੀ ਮੀਟਿੰਗ ਆ ਸ਼ਾਮ ਨੂੰ ਆਨਲਾਈਨ, ਉਹਦੇ ਵਿੱਚ ਅਸੀਂ ਹੁਣ ਵਿਚਾਰਾਂਗੇ ਕਿ ਆਲ ਇੰਡੀਆ ਪੱਧਰ ਦੇ ਐਕਸ਼ਨ ਕਿੰਨੇ ਅਸੀਂ ਦੇ ਸਕਦੇ ਹਾਂ। ਤੇ 26 ਜਨਵਰੀ ਵਾਲਾ ਵੀ ਆਲ ਇੰਡੀਆ ਦਾ ਐਕਸ਼ਨ ਹੋਊਗਾ। ਅੱਜ ਉਹਨੂੰ ਪਾਸ ਹੋਰ ਕਰ ਲਾਂਗੇ, ਹੋਰ ਉਹਨੂੰ ਰੂਪ ਨਿਖਾਰ ਲਾਂਗੇ ਤੇ ਇਹ ਐਕਸ਼ਨ ਹੋਊਗਾ ਤੇ ਅਗਲਾ ਕੋਈ ਐਕਸ਼ਨ ਵੀ ਆਲ ਇੰਡੀਆ ਪੱਧਰ ਦਾ ਆ ਸਕਦਾ। ਦੇਖੋ ਸਰ, ਉਹ ਉਹਨਾਂ ਮੋਰਚੇ ਵਾਲੇ ਸਾਥੀਆਂ ਦੀ ਮਰਜ਼ੀ ਆ, ਉਹ ਤਾਂ ਕੀ ਕਰ ਰਹੇ ਨੇ ਉਹ ਤਾਂ ਮੋਰਚੇ ਦਾ ਐਲਾਨ, ਸਾਡਾ ਤਾਂ ਹੈ ਨਹੀਂ। 26 ਜਨਵਰੀ ਨੂੰ ਕਿਹੜਾ ਐਕਸ਼ਨ ਲੈਣ ਜਾ ਰਹੇ ਹੈ? 26 ਟਰੈਕਟਰ ਮਾਰਚ ਦਾ ਸਾਥੀਆਂ ਨੇ ਐਲਾਨ ਕੀਤਾ ਨਾ। ਟਰੈਕਟਰ ਮਾਰਚ ਦੇਖੋ 26 ਜਨਵਰੀ ਦਾ ਮਾਰਚ ਹਰ ਸਾਲ ਹੁੰਦਾ, ਨਵਾਂ ਨਹੀਂ ਮਤਲਬ ਇਹ 26 ਜਨਵਰੀ ਅਸੀਂ ਹਰ ਸਾਲ ਆਲ ਇੰਡੀਆ ਪੱਧਰ ਤੇ ਮਾਰਚ ਕਰਦੇ ਹਾਂ, ਉਹੀ ਮਾਰਚ ਸੇਮ ਹੈ। ਇਸ ਦੀ ਵਿਸ਼ੇਸ਼ ਗੱਲ ਇਹ ਹੈ, ਪਹਿਲਾਂ ਤਾਂ ਅਸੀਂ ਦਿੱਲੀ ਵਾਲੇ ਮੰਗਾਂ ਜਿਹੜੇ ਰਹਿੰਦੀਆਂ ਮੰਗਾਂ ਸ਼ੁਰੂ ਤੇ ਕਰਦੇ ਹੁੰਦੇ ਸੀ। ਇਸ ਵਾਰ ਅਸੀਂ ਨਵਾਂ ਡਰਾਫਟ ਪਹਿਲੇ ਨੰਬਰ ਤੇ ਲਿਆਂਦਾ ਤੇ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੇ ਜਿਹੜੀਆਂ ਉਹ ਸਰ ਮਹਾਪੰਚਾਇਤ ਵੱਲੋਂ ਸਰਕਾਰ ਵੱਲੋਂ ਕੋਈ ਤੁਹਾਨੂੰ ਕੋਈ ਸੁਨੇਹਾ ਆਇਆ, ਕੋਈ ਗੱਲਬਾਤ ਕੋਈ ਕੁਛ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਇਆ। ਏਕੜ ਗੱਲਾਂ ਹੋਣਗੀਆਂ ਉਹ ਦੇਖਾਂਗੇ ਬਾਅਦ ਚ, ਇਹਦਾ ਵਿਕਾਸ।